ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 19 ਅਗਸਤ ਦਿਨ ਵੀਰਵਾਰ ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਦੇ ਨੇ ਅਤੇ ਉਹ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਜਿਹੜੀਆਂ ਜਾਣਕਾਰੀ ਦਿੰਦੇ ਆ। ਦੱਸ ਜੇ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਹੋਮ ਰੈਮਡੀਜ਼ ਘਰੇਲੂ ਨੁਸਖੇ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਜਿਹੜੇ ਆ ਉਹ ਇਸ ਦੇ ਵਿੱਚ ਦੱਸੇ ਜਾਂਦੇ ਨੇ। ਮੰਗਲਵਾਰ ਨੂੰ ਜੇ ਤੁਸੀਂ ਕਿਸੇ ਬਿਮਾਰੀ ਦੇ ਇਲਾਜ ਬਾਰੇ ਪੁੱਛਣਾ ਦੱਸਣਾ ਹੋਵੇ ਤਾਂ ਉਸ ਦਿਨ 4 ਤੋਂ 5:30 ਵਜੇ ਦੇ ਵਿੱਚ ਜਿਹੜੀਆਂ ਕਾਲਸ ਲਈਆਂ ਜਾਂਦੀਆਂ ਅਤੇ ਵੀਰਵਾਰ ਨੂੰ 3:30 ਤੋਂ 4 ਵਜੇ ਦੇ ਵਿੱਚ ਜਿਹੜੇ ਇਸ ਦੇ ਵਿੱਚ ਸਿਰਫ ਨੁਸਖੇ ਜਿਹੜੇ ਆ ਉਹ ਦੱਸੇ ਜਾਂਦੇ ਨੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500 ਬੀਸਲਾ ਪਰਿਵਾਰ ਬੇਕਰਸਫੀਲਡ ਤਜਿੰਦਰ ਸਿੰਘ ਗਿੱਲ ਬੇਕਰਸਫੀਲਡ ਸੁਰਿੰਦਰ ਸਿੰਘ ਕੰਗ ਬੇਕਰਸਫੀਲਡ ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ ਸੰਤ ਸਿੰਘ ਤੇ ਦੇਵਾ ਟਰਲੌਕ ਸਤਨਾਮ ਸਿੰਘ ਕਮਲਜੀਤ ਬੈਂਸ ਟਰਲੌਕ ਗੁਰਮੀਤ ਕੌਰ ਹੈਨਫੋਰਡ ਸੁਰਿੰਦਰ ਕੌਰ ਸਿੰਘਾ ਸ਼ਿਕਾਗੋ ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਨੀਵਰਸਿਟੀ ਗੁਰਮੀਤ ਝੱਲੀ ਐਸਕਲੋਨ ਪ੍ਰਿਤਪਾਲ ਸਿੰਘ ਗੁਰਮੇਲ ਕੌਰ ਬਾਠ ਸੈਲਮਾ ਗੁਰਚਰਨ ਸਿੰਘ ਬੇਕਰਸਫੀਲਡ ਮਹਿੰਦਰ ਸਿੰਘ ਚੌਹਾਨ ਮੈਂਟੀਕਾ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-700-9698 ਦੇ ਉੱਤੇ। ਅਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਗੱਲ ਪਹਿਲਾਂ ਕਰਦੇ ਹਾਂ। ਅੱਜ ਨੀਂਦ ਕਹਿੰਦੇ ਸੀਗੇ, ਨੀਂਦ ਨਹੀਂ ਆਉਂਦੀ ਹੈਗੀ। ਇਹਦੇ ਆਪਣੇ ਬ੍ਰਹਮੀ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹਾਂ ਜੀ ਸਿਰ ਦੇ ਉੱਤੇ। ਫਿਰ ਅਸ਼ਵਗੰਧਾ ਅਤੇ ਸ਼ੰਖ ਪੁਸ਼ਪੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਅਤੇ 1 ਚਮਚਾ ਘੀ ਦਾ ਇਹ ਮਿਲਾ ਕੇ ਇਹ ਥੋੜ੍ਹੀ ਮਿਸ਼ਰੀ ਮਿਲਾ ਕੇ ਇਹ ਵਿੱਚ ਤੁਸੀਂ ਖਾ ਸਕਦੇ ਹੈਗੇ। ਫਿਰ ਸ਼ਾਮ ਦੇ ਟਾਈਮ ਤੁਸੀਂ ਆਪਣੇ ਚਾਹੇ ਪੁਦੀਨੇ ਦੀ ਚਾਹ ਬਣਾ ਕੇ ਪੀ ਲਓ, ਸੌਂਫ ਦੀ ਚਾਹ ਬਣਾ ਕੇ ਪੀ ਲਓ, ਇਹ ਚੰਗੀ ਚੀਜ਼ ਹੈਗੀ। ਦੁੱਧ ਮਾਂ ਤੁਸੀਂ ਸ਼ਹਿਦ ਮਿਲਾ ਕੇ ਪੀ ਸਕਦੇ ਹੈਗੇ ਇਹਦੇ ਵਿੱਚ। ਅਤੇ ਆਪਣੇ 5-6 ਮਹੀਨੇ ਹੋ ਗਏ ਜੀ ਮੇਰੀ ਵਾਈਫ ਨੂੰ ਹੋ ਗਈ ਸੀਗੀ ਇਹੀ ਪ੍ਰੋਬਲਮ। ਉਹ ਡਾਕਟਰ ਨੇ ਗੋਲੀਆਂ 'ਤੇ ਲਗਾਤੀ ਉਹਨੂੰ ਨੀਂਦ। ਅਤੇ ਮੈਂ ਤਾਂ ਫਿਰ ਕੀ ਕਰਿਆ, ਉਹਨੇ ਪੰਜੀਰੀ ਬਣਾ ਕੇ ਵਿੱਚ ਮੈਂ ਉਹਨੇ ਪਾ ਲਈ ਖਸਖਸ। ਜਾਂ ਤੁਸੀਂ ਐਂ ਕਰੋ ਪੰਜੀਰੀ ਜਿਸ ਤਰ੍ਹਾਂ ਆਪਾਂ ਘਰ ਖਾਂਦੇ ਹਾਂ ਉਸ ਤਰ੍ਹਾਂ ਪੰਜੀਰੀ ਬਣਾ ਲਓ ਤੁਸੀਂ ਆਪਣੇ ਚਾਰੇ ਮਗਜ਼ ਪਾ ਕੇ ਆਪਣੇ ਜਾਂ ਵਿੱਚ ਬਦਾਮ ਬਦੂਮ ਪਾ ਕੇ ਜਿਸ ਤਰ੍ਹਾਂ ਬਣਾਉਂਦੇ ਪੰਜੀਰੀ ਉਸ ਤਰ੍ਹਾਂ ਬਣਾ ਲਓ। ਜਾਂ ਥੋੜ੍ਹੀ ਉਹਨੇ 2-4 ਚਮਚੇ ਜਿੰਨੀ ਤੁਸੀਂ ਖਾਣੀ ਹੈਗੀ। ਸ਼ਾਮ ਦੇ ਟਾਈਮ ਤੁਸੀਂ 7 ਵਜੇ ਉਹਦੇ ਵਿੱਚ ਮੈਂ ਪਾ ਦਿੰਦਾ ਸੀਗਾ ਅਸ਼ਵਗੰਧਾ ਦਾ ਅੱਧਾ ਜਾਂ ਪੌਣਾ ਕੁ ਚਮਚਾ ਅਸ਼ਵਗੰਧਾ ਦਾ ਪਾ ਦਿੰਦਾ ਸੀਗਾ ਅਤੇ 1 ਚਮਚਾ ਤੁਸੀਂ ਖਸਖਸ ਦਾ ਇਹ ਮਿਲਾ ਕੇ ਖਾਣ ਲੱਗ ਗਈ ਸੀਗੀ ਮੇਰੀ ਵਾਈਫ ਤਾਂ। ਅਤੇ ਪਹਿਲੇ ਹਫ਼ਤੇ ਤਾਂ ਨਹੀਂ ਉਹਨੂੰ ਫਰਕ ਪਿਆ ਕੁਛ, ਪਰ ਆਪਣੇ 10 ਕੁ ਦਿਨਾਂ ਬਾਅਦ ਉਹਦੀਆਂ ਆਪਣੇ ਉਹਨੂੰ ਨੀਂਦ ਲੱਗ ਗਈ ਆਉਣ। ਜਿਸ ਤਰ੍ਹਾਂ ਪਹਿਲਾਂ 3-4 ਘੰਟੇ ਜਿਸ ਤਰ੍ਹਾਂ ਆ ਗਈ, ਪਹਿਲਾਂ ਤਾਂ ਜਮ੍ਹਾਂ ਨਹੀਂ ਸੀ ਆਉਂਦੀ। ਅਤੇ ਫਿਰ 2-3 ਹਫ਼ਤਿਆਂ ਬਾਅਦ ਉਹਨੇ ਸਾਰੀ ਦਵਾਈ ਡਾਕਟਰ ਦੀ ਛੱਡਤੀ ਸੀਗੀ। ਹੁਣ ਵਧੀਆ ਆਪਣੇ ਲੈ ਲੈਂਦੀ ਹੈ ਅਤੇ ਨੀਂਦ ਵਧੀਆ ਆ ਜਾਂਦੀ ਹੈ ਉਹਨੂੰ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਅਤੇ ਆਪਣੇ ਜੇ ਨਹੀਂ ਤੁਸੀਂ ਪੰਜੀਰੀ ਬਣਾਈ ਤਾਂ ਅਸ਼ਵਗੰਧਾ ਹੀ ਆਪਣੇ ਥੋੜ੍ਹੀ ਜਿਹੀ ਲੈ ਕੇ 1 ਚਮਚਾ ਘੀ ਦਾ ਅਤੇ ਸ਼ੱਕਰ ਮਿਲਾ ਕੇ ਐਂ ਖਾ ਲਿਆ ਕਰੋ। ਜੇ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਤੁਸੀਂ ਆਪਣੇ ਜੇ ਤੁਹਾਨੂੰ ਇੱਥੇ ਮਿਲਦੀ ਹੈਗੀ ਪਿੱਪਲਾ ਮੂਲ, ਉਹ ਤੁਸੀਂ 1 ਚਮਚਾ ਉਹ ਅਤੇ ਸ਼ੱਕਰ ਨਾਲ ਜਾਂ ਗੁੜ ਨਾਲ ਮਿਲਾ ਕੇ ਉਹ ਖਾ ਸਕਦੇ ਹੈਗੇ ਤੁਸੀਂ। ਨਹੀਂ ਤਾਂ ਬੱਕਰੀ ਦਾ ਦੁੱਧ ਤੁਸੀਂ ਆਪਣੇ ਪੈਰਾਂ ਦੇ ਉੱਤੇ ਮਾਲਿਸ਼ ਕਰ ਲਓ, ਉਹਦੇ ਨਾਲ ਵੀ ਨੀਂਦ ਆ ਜਾਂਦੀ ਹੈਗੀ। ਫਿਰ ਆਪਣੇ ਤੁਸੀਂ ਰਾਤ ਨੂੰ ਜੇ ਸੇਬ ਦਾ ਮੁਰੱਬਾ ਖਾ ਲਿਆ ਕਰੇ, ਉਹ ਵੀ ਨੀਂਦ ਵਾਸਤੇ ਵਧੀਆ ਚੀਜ਼ ਹੈ। ਦੁੱਧ ਦੇ ਵਿੱਚ ਸ਼ਹਿਦ ਮਿਲਾ ਕੇ ਤੁਸੀਂ ਲੈ ਸਕਦੇ ਹੈਗੇ। ਹਰੇ ਧਨੀਏ ਦਾ 1 ਚਮਚਾ ਰਸ, ਉਹਦੇ ਵਿੱਚ 1 ਚਮਚਾ ਸ਼ਹਿਦ ਮਿਲਾ ਕੇ ਤੁਸੀਂ ਉਹ ਲੈ ਸਕਦੇ ਹੈਗੇ ਨੀਂਦ ਵਾਸਤੇ। ਬਾਕੀ ਅੱਗੇ ਚੱਲਦੇ ਹੈਗੇ। ਹਾਂਜੀ, ਜਿਹੜੇ ਕਹਿੰਦੇ ਸੀਗੇ ਆਪਣੇ ਦਰਦ ਹੁੰਦਾ ਹੈਗਾ ਉਹਨੇ ਗੁਦਾ ਦੇ ਵਿੱਚ ਜਿਸ ਤਰ੍ਹਾਂ ਟੱਟੀ ਵਾਲੀ ਜਗ੍ਹਾ 'ਤੇ ਉੱਥੇ ਦਰਦ ਕਹਿੰਦੇ ਸੀਗੇ ਹੁੰਦਾ, ਉਹ ਆਪਣੇ ਉਹਦੇ ਖਾਜ ਵੀ ਜ਼ਰੂਰ ਹੁੰਦੀ ਹੋਊਗੀ ਜੀ, ਇਨਫੈਕਸ਼ਨ ਹੋ ਗਈ ਉਹਦੇ ਗੁਦਾ ਦੇ ਅੰਦਰ। ਉਸ ਕਰਕੇ ਮੈਂ ਜੇ ਦਰਦ ਹੁੰਦਾ ਤਾਂ ਖਾਜ ਵੀ ਸ਼ੋਰ ਹੋਊਗੀ ਉਹਦੇ ਪੱਕੀ। ਅਤੇ ਉਹਦੇ ਤੁਸੀਂ ਲੈ ਸਕਦੇ ਹੈਗੇ ਤਾਰੇ ਮੀਰੇ ਦੇ ਤੇਲ ਦੇ ਵਿੱਚ 20 ਗ੍ਰਾਮ ਅਤੇ ਗਲੈਸਰੀਨ 10 ਗ੍ਰਾਮ ਇਹ ਪਾ ਕੇ ਤੁਸੀਂ ਲਗਾਉਣੀ ਹੈਗੀ ਜੀ ਅੰਦਰ ਨੂੰ ਕਰਕੇ ਥੋੜ੍ਹੀ। ਉਹਦੇ ਨਾਲ ਆਪਣੇ ਠੀਕ ਹੋ ਜੂਗੀ, ਖਾਜ ਵੀ ਉਹਦੇ ਦੂਰ ਹੋ ਜੂਗੀ ਅਤੇ ਆਪਣੇ ਦਰਦ ਵੀ ਦੂਰ ਹੋ ਜੂਗਾ। ਜੇ ਨਹੀਂ ਤੁਹਾਡੇ ਕੋਲ ਹੈਗੀ ਇਹ ਤਾਂ ਚਮੇਲੀ ਦਾ ਤੇਲ ਲੈ ਕੇ ਤੁਸੀਂ ਜੈਸਮੀਨ ਆਇਲ ਲੈ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਮੁਸ਼ਕਪੂਰ ਮਿਲਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਔਲੇ ਜਿਹੜੇ ਸੁੱਕੇ ਹੁੰਦੇ ਆ ਉਹਨਾਂ ਨੂੰ ਫਰਾਈ ਪੈਨ 'ਚ ਰੱਖ ਕੇ ਉਹਦੀ ਸੁਆਹ ਬਣਾ ਲੈਣੀ ਹੈਗੀ ਜਮਾਂ 'ਤੇ ਔਲਿਆਂ ਦੀ। ਅਤੇ ਉਹਦੇ ਵਿੱਚ ਜੋ ਸੁਆਹ ਬਣ ਗਈ ਨਾਰੀਅਲ ਦਾ ਤੇਲ ਪਾ ਕੇ ਮੱਧਮ ਜੀ ਬਣਾ ਲਓ ਤੁਸੀਂ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਚੰਦਨ ਦੇ ਤੇਲ ਦੇ ਵਿੱਚ ਤੁਸੀਂ ਨਿੰਬੂ ਨੂੰ ਜੋੜ ਕੇ ਉਹ ਲਗਾ ਸਕਦੇ ਹੈਗੇ। ਇਹ ਤੁਸੀਂ ਕਰਕੇ ਦੇਖ ਲਓ, ਇਹਦੇ ਨਾਲ ਆਪਣੇ ਠੀਕ ਹੋ ਜੂਗਾ ਜੀ ਸਾਰੇ। ਜਾਂ ਫਿਰ ਤੁਸੀਂ ਐਂ ਕਰ ਸਕਦੇ ਜਿਹੜਾ ਮਾਜੂ ਹੁੰਦਾ ਮਾਜੂ, ਉਹ ਤੁਸੀਂ 2-3 ਮਾਜੂ ਲੈ ਕੇ 200 ਗ੍ਰਾਮ ਪਾਣੀ ਮਾ ਉਬਾਲ ਲੈਣੇ ਹੈਗੇ ਤੁਸੀਂ। ਉਹ ਜਦ ਪਾਣੀ ਉਹਦਾ ਚੌਥਾ ਹਿੱਸਾ ਰਹਿ ਜਾਵੇ ਤਾਂ ਉਹ
ਕੱਢ ਲੈਣਾ ਸੀਸੀਮਾ, ਉਹਦੇ ਵਿੱਚੋਂ ਰੋਈ ਦਾ ਫੰਬਾ ਭਿਓ ਕੇ ਉਹ ਆਪਣੇ ਗੁਦਾ ਦੇ ਵਿੱਚੋਂ ਰੱਖ ਲੈਣਾ ਹੈਗਾ। ਉਹ ਤੁਸੀਂ ਕਰੋ, ਉਹਦੇ ਨਾਲ ਵੀ ਥੋੜ੍ਹੀ ਆਪਣੇ ਗੁਦਾਵਾਂ 'ਤੇ ਜਿਹੜੇ ਦੁਖਦੀ ਹੈ ਹਟ ਜਾਊਗੀ। ਅੱਗੇ ਕਰਦੇ ਹਾਂ ਭਗੰਦਰ ਦੀ ਗੱਲ, ਜਿਹੜੀ ਇਹ ਵੀ ਗੁਦਾ ਦੀ ਬਿਮਾਰੀ ਹੈ ਜੀ। ਫੁੰਸੀਆਂ ਜਿਹੀਆਂ ਲੱਗ ਜਾਂਦੀਆਂ ਹੁਣ ਆਲੇ ਦੁਆਲੇ ਗੁਦਾ ਦੇ ਅੰਦਰ, ਮਾਸ ਫਟ ਕੇ ਇਨਫੈਕਸ਼ਨ ਜੀ ਹੋ ਜਾਂਦੀ ਹੈ ਉਹਦੇ ਨਾਲ। ਇਹਦਾ ਤੁਸੀਂ ਲੈ ਸਕਦੇ ਹੈਗੇ ਆਪਣੇ ਇੱਕ ਕੇਲਾ ਲੈ ਕੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਖਾਣੇ ਵਾਲਾ ਜਿਹੜਾ ਕਪੂਰ ਹੁੰਦਾ, ਇੱਕ ਤਾਂ ਹੁੰਦਾ ਨਾ ਮੁਸ਼ਕਪੂਰ ਟਿੱਕੀਆਂ ਜਿਹੀਆਂ ਹੁੰਦੀਆਂ, ਇੱਕ ਖਾਣੇ ਵਾਲਾ ਹੁੰਦਾ ਨੂਨ ਦੀ ਡਲੀਆਂ ਵਰਗਾ ਹੁੰਦਾ। ਉਹ ਤੁਸੀਂ ਆਪਣੇ ਛੋਲਿਆਂ ਦੇ ਦਾਣੇ ਜਿੰਨਾ ਪੀ ਕੇ ਉਹ ਕੇਲੇ ਦੇ ਵਿੱਚੋਂ ਲਗਾ ਕੇ ਤੁਸੀਂ ਉਹ ਖਾ ਲਿਆ ਕਰੋ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਜਿਹੜਾ ਇੱਥੇ ਬਾਬਾ ਰਾਮਦੇਵ ਦੀ ਸਟੋਰਾਂ 'ਚ ਤਾਂ ਮਿਲ ਜਾਂਦਾ ਹੈ, ਔਡਰ 'ਤੇ ਕਈ ਮਿਸਾਲ ਮੰਗਵਾ ਸਕਦੇ। ਗਊ ਮੂਤਰ ਜਿਹਨੂੰ ਕਹਿੰਦੇ ਹੈਗੇ ਆਪਾਂ, ਉਹ ਤੁਸੀਂ ਅੱਧਾ ਕੱਪ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਫਿਰ ਨਰਸਿੰਗ ਚੂਰਨ ਆਉਂਦਾ ਹੈਗਾ, ਇਹਦੇ ਵਿੱਚ ਬਣਿਆ ਬਣਾਇਆ ਤੁਸੀਂ ਔਡਰ ਦੇ ਕੇ ਮੰਗਵਾ ਸਕਦੇ ਹੈਗੇ ਇਹ। ਜੇ ਤਾਂ ਤੁਹਾਡੇ ਕੋਲ ਪਾਊਡਰ ਹੈਗਾ ਤਾਂ ਪਾਊਡਰ, ਜੇ ਤੁਹਾਡੇ ਕੋਲ ਆਉਂਦਾ ਤਾਂ ਇੱਕ ਚਮਚਾ ਤੁਸੀਂ ਆਪਣੇ ਘਿਓ ਦਾ ਜਾਂ ਸ਼ਹਿਦ ਦਾ ਮਿਕਸ ਕਰਕੇ ਤੁਸੀਂ ਇਹ ਖਾ ਲਿਆ ਕਰੋ। ਜੇ ਤੁਹਾਡੇ ਕੋਲ ਜਿਸ ਤਰ੍ਹਾਂ ਬਣਿਆ ਬਣਾਇਆ ਜਾਮ ਜੇ ਮੰਗਰੇ ਹੀ ਆਉਂਦਾ ਹੈਗਾ, ਇਹਦੇ ਵਿੱਚ ਕਈ ਵਾਰੀ ਉਹ ਭੇਜ ਦਿੰਦੇ, ਤਾਂ ਉਹ ਤੁਸੀਂ 5 ਗ੍ਰਾਮ ਖਾਣਾ ਹੈਗਾ। 5 ਗ੍ਰਾਮ ਤੋਂ ਲੈ ਕੇ 10 ਗ੍ਰਾਮ ਤੱਕ ਤੁਸੀਂ ਖਾ ਸਕਦੇ ਹੈਗੇ। ਅੱਛਾ, ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਚੌਪ ਚੀਨੀ, ਇਹ ਤੁਸੀਂ ਔਡਰ ਦੇ ਕੇ ਜਾਂ ਸ਼ਾਇਦ ਸਟੋਰਾਂ 'ਚ ਮਿਲ ਜਾਵੇ ਤੁਹਾਨੂੰ ਇੱਥੇ। ਅਤੇ ਕੂਜਾ ਮਿਸ਼ਰੀ, ਇਹ ਬਰਾਬਰ ਲੈਣੀ ਹੈਗੀ। ਇਹਦਾ ਤੁਸੀਂ ਆਪਣੇ 1 ਚਮਚਾ ਸਵੇਰ ਨੂੰ ਅਤੇ 1 ਚਮਚਾ ਸ਼ਾਮ ਨੂੰ ਦੇਸੀ ਘੀ ਮਿਲਾ ਕੇ ਇਹ ਖਾਣਾ ਹੈਗਾ ਜੀ। ਫਿਰ ਇਹਦੇ ਵਿੱਚੋਂ ਤੁਸੀਂ ਜਿਹੜੀ ਮਿਰਚ ਮਸਾਲੇ ਇਹ ਤੁਸੀਂ ਬੰਦ ਕਰ ਦੇਣੇ ਹੈਗੇ, ਇਹ ਨਹੀਂ ਖਾਣੇ, ਮੀਟ ਨਹੀਂ ਖਾਣਾ ਹੈਗਾ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਖਿਚੜੀ, ਦਹੀਂ, ਦੁੱਧ, ਫਲਾਂ ਦਾ ਜੂਸ, ਇਹੋ ਜਿਹੀਆਂ ਲਾਈਟ ਚੀਜ਼ਾਂ ਖਾਣੀਆਂ ਹੈਗੀਆਂ ਇਹ। ਅਤੇ ਇਹਦੇ ਵਿੱਚੋਂ ਥੋੜ੍ਹੀ ਅੰਮ੍ਰਿਤਾ ਗੁੱਗਲ ਇਹ ਤੁਸੀਂ ਲੈਣੀ ਹੈਗੀ ਜੀ। ਉਹਨੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਇਹ ਲੈਣੀ ਹੈਗੀ ਗਲੋਹ ਦੇ ਕਾੜੇ ਨਾਲ। ਗਲੋਹ ਤਾਂ ਇੱਥੇ ਮਿਲ ਜਾਂਦੀ ਹੈਗੀ, ਉਹਦਾ 1 ਚਮਚਾ ਉਹ ਪਾ ਕੇ ਪਾਣੀ ਨਾਲ ਚਾਹ ਜੀ ਬਣਾ ਕੇ ਉਹਦੇ ਨਾਲ ਤੁਸੀਂ ਲੈਣੀ ਹੈਗੀ। ਅਤੇ ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ ਇੱਕ ਦਵਾਈ ਹੈਗੀ ਗੋਰਖ ਮੰਡੀ। ਇਹ ਮੈਂ ਤੁਹਾਨੂੰ ਤਾਂ ਖਾਸੀਆਂ ਦੱਸਦਾ ਹੈਗਾ ਵੀ ਆਪਣੇ ਜਿਹੜੀ ਤੁਹਾਨੂੰ ਕੋਈ ਮਿਲਦੀ ਹੈਗੀ ਉਹ ਤੁਸੀਂ ਯੂਜ਼ ਕਰ ਲਓ। ਬਿਮਾਰੀ ਇਹ ਖਰਾਬ ਹੈ। ਗੋਰਖ ਮੰਡੀ ਦਾ ਤੁਸੀਂ 1 ਚਮਚਾ ਚੂਰਨ ਅਤੇ ਬਾਸੀ ਪਾਣੀ ਨਾਲ ਲੈਣਾ ਹੈਗਾ। ਰਾਤ ਨੂੰ ਪਾਣੀ ਰੱਖ ਦੇਣਾ ਹੈਗਾ ਅਤੇ ਸਵੇਰ ਨੂੰ ਉੱਠ ਕੇ ਗੋਰਖ ਮੰਡੀ ਦਾ ਚੂਰਨ ਉਸ ਪਾਣੀ ਨਾਲ ਲੈ ਲੈਣਾ ਹੈਗਾ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਆਪਣੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਬਾਇਬਡਿੰਗ, ਤ੍ਰਿਫਲਾ, ਮੈਸੀਆ ਗੁੱਗਲ, ਇਹ 3 ਚੀਜ਼ਾਂ ਜੀ। ਬਾਇਬਡਿੰਗ, ਤ੍ਰਿਫਲਾ ਅਤੇ ਮੈਸੀਆ ਗੁੱਗਲ, ਇਹ 10-10 ਗ੍ਰਾਮ ਜਾਂ 20-20 ਗ੍ਰਾਮ ਤੁਸੀਂ ਆਪਣੇ ਲੈ ਲੈਣੀਆਂ ਹੈਗੀਆਂ। ਅਤੇ ਇਹਦੇ ਵਿੱਚ ਮਤਲਬ ਉਹਨੇ 2 ਚਮਚਿਆਂ ਦਾ ਇਹਦੇ ਚਾਹ ਜੀ ਕਾੜਾ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਆਪਣੇ ਪੀ ਸਕਦੇ ਹੈਗੇ। ਅੱਗੇ ਫਿਰ ਚੱਲਦੇ ਹੈਗੇ ਤੁਹਾਡੇ ਕੋਲ ਬਾਕੀ ਇਹਦੇ ਵਿੱਚ ਤੁਸੀਂ ਕਰਨਾ ਹੈਗਾ, ਇਹ ਤਾਂ ਤੁਹਾਨੂੰ ਖਾਣੇ ਦੀਆਂ ਚੀਜ਼ਾਂ ਦੱਸੀਆਂ ਹੈਗੀਆਂ ਇਹ ਜਿਹੜੀਆਂ ਤੁਸੀਂ ਲਗਾਉਣੀਆਂ ਹੈਗੀਆਂ। ਪਰ ਇਹਨਾਂ 'ਤੇ ਕੋਈ ਚੀਜ਼ ਤੁਸੀਂ ਲਗਾ ਸਕਦੇ ਜਿਹੜੀ ਮੈਂ ਤੁਹਾਨੂੰ 5-4 ਚੀਜ਼ਾਂ ਦੱਸਦਾ ਹੈਗਾ ਜੀ। ਇਹ ਤੁਸੀਂ ਆਪਣੇ ਲਗਾਉਣੀਆਂ ਹੈਗੀਆਂ ਅੰਦਰ। ਇਹਦੇ ਵਿੱਚੋਂ ਤੁਸੀਂ ਆਪਣੇ ਤ੍ਰਿਫਲਾ ਜਿਹੜਾ ਪਾਊਡਰ ਹੁੰਦਾ ਉਹਨੂੰ ਪਾਣੀ ਨਾਲ ਉਬਾਲ ਕੇ ਚੰਗੀ ਤਰ੍ਹਾਂ ਉਹਨੂੰ ਛਾਣ ਕੇ ਉਹਦੇ ਨਾਲ ਹੱਥ ਧੋਣੇ ਹੈਗੇ ਤੁਸੀਂ, ਉਸ ਪਾਣੀ ਨਾਲ ਹੱਥ ਧੋਣੇ ਹੈਗੇ। ਜੇ ਨਹੀਂ ਤੁਹਾਨੂੰ ਮਿਲਦਾ ਜਿਹੜੀ ਡਿਟੋਲ ਹੁੰਦੀ ਹੈ, ਡਿਟੋਲ ਹਰੇਕ ਸਟੋਰਾਂ 'ਚ ਪਈ ਹੈਗੀ। ਅਤੇ ਇਹਦੇ ਵਿੱਚੋਂ 1 ਗਲਾਸ ਪਾਣੀ ਦੇ ਵਿੱਚੋਂ 1 ਚਮਚਾ ਪਾ ਕੇ ਜਾਂ ਵੀ ਤੁਸੀਂ ਹੱਥ ਧੋਣੇ ਆ ਤੁਸੀਂ ਉਹ ਆਪਣੇ ਉਸ ਪਾਣੀ ਨਾਲ ਧੋਣੇ ਆ, ਡਿਟੋਲ ਦੇ ਪਾਣੀ ਨਾਲ, ਤਾਂ ਕਿ ਜਰਾਸੀਮ ਨਾਲ ਦੀ ਨਾਲ ਮਰਦੇ ਰਹੇ। ਇਹ ਜਗ੍ਹਾ ਵੀ ਇੱਕ ਸੁੱਤੀ ਹੈਗੀ, ਜਰਾਸੀਮ ਇੱਥੇ ਫੱਟ ਬਣਦੇ ਰਹਿੰਦੇ ਹੈਗੇ ਅਤੇ ਇਹਦੇ ਕਰਕੇ ਫੁੰਸੀਆਂ ਜਿਹੀਆਂ ਹੋ ਜਾਂਦੀਆਂ ਬਰੀਕ। ਅੱਛਾ, ਫਿਰ ਨਿੰਬ ਦਾ ਤੇਲ ਇਹਦੇ ਵਿੱਚ ਚੰਗਾ ਰਹੂਗਾ ਜੀ। ਨਿੰਬ ਦਾ ਤੇਲ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਛੋਟੀ ਅਰਨੀ ਕਹਿੰਦੇ ਜੀ, ਛੋਟੀ ਅਰਨੀ, ਇਹਦੀ ਜੜ ਦਾ ਚੂਰਨ ਤੁਸੀਂ ਆਪਣੇ ਲੈਣਾ ਹੈਗਾ। ਅਤੇ ਇਹ 2 ਚਮਚੇ ਇਹਦਾ ਚੂਰਨ ਲੈ ਕੇ ਅਤੇ ਇਹਦੀ ਚਾਹ 2 ਕੱਪ ਪਾਣੀ ਪਾ ਕੇ ਉਹ ਉਬਾਲਣੀ ਹੈਗੀ। ਫਿਰ ਵਿੱਚੋਂ 1 ਚਮਚਾ ਤੁਸੀਂ ਸ਼ਹਿਦ ਦਾ ਇਹ ਮਿਲਾ ਕੇ ਪੀਣਾ ਹੈਗਾ ਜੀ। ਇਹ ਪੀਣਾ ਹੈ ਤੁਸੀਂ ਇਹਦੇ ਵਾਸਤੇ। ਜਾਂ ਫਿਰ ਤੁਸੀਂ ਆਪਣੇ ਲਗਾ ਸਕਦੇ ਹੈਗੇ ਥੋੜ੍ਹਾ ਜਿਹਾ ਕਣਕ ਦਾ ਆਟਾ ਲੈ ਲਓ 10 ਗ੍ਰਾਮ, 10 ਗ੍ਰਾਮ ਵਿੱਚੋਂ ਸ਼ਹਿਦ ਪਾ ਲੈਣਾ ਅਤੇ 1 ਅੰਡੇ ਦੀ ਜਾਦੀ ਪਾ ਲੈਣੀ ਹੈਗੀ। ਇਹ ਆਪਣੇ ਮੱਲਮ ਜੀ ਬਣ ਜੂਗੀ ਸਾਰੀ। ਇਹ ਤੁਸੀਂ ਆਪਣੇ ਮੱਲਮ ਜੀ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਜੇ ਨਿੰਬ ਦਾ ਨਹੀਂ ਤੇਲ ਮਿਲਦਾ ਤੁਹਾਨੂੰ, ਜੇ ਨਿੰਬ ਦੇ ਪੱਤੇ ਹੈਗੇ ਸਾਡੇ ਕੋਲ ਜਾਂ ਭਾਵੇਂ ਸੁੱਕੇ ਹੀ ਹੈਗੇ, ਉਹਨਾਂ ਨੂੰ ਪੀ ਕੇ ਅਤੇ ਤੁਸੀਂ ਆਪਣੇ ਵੈਸਲੀਨ ਦੇ ਵਿੱਚੋਂ ਹੀ ਭਾਵੇਂ ਜਾਂ ਨਹੀਂ ਤਾਂ ਜਿਹੜਾ ਮੱਖਣ ਹੁੰਦਾ ਉਹਨੂੰ 101 ਵਾਰੀ ਮੱਖਣ ਨੂੰ ਕੱਢ ਕੇ ਪਾਣੀ 'ਚ ਉਹਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਉਹਨੇ ਲਗਾ ਸਕਦੇ ਹੈਗੇ ਇਹਦੇ ਵਿੱਚ। ਇਹ ਲਗਾਉਣੇ ਵਾਲੀਆਂ ਚੀਜ਼ਾਂ ਹੈਗੀਆਂ ਤੁਹਾਨੂੰ। ਨਿੰਬ ਦਾ ਤੇਲ ਵੀ ਵਧੀਆ ਚੀਜ਼ ਰਹੂਗੀ, ਤੁਹਾਨੂੰ ਇਹ ਲਗਾ ਲਿਆ ਕਰੋ ਇਹ। ਅਤੇ ਅੱਗੇ ਚੱਲਦੇ ਹੈਗੇ ਆਪਾਂ, ਇੱਕ ਹੋਰ ਰਹਿ ਗਿਆ ਸੀਗਾ ਇਹਦੇ ਵਿੱਚ, ਹਾਂਜੀ,
ਜਿਹੜੇ ਕਹਿੰਦੇ ਸੀਗੇ ਖੂਨ ਨਹੀਂ ਬਣਦਾ ਹੈਗਾ, ਉਹ ਤੁਸੀਂ ਆਪਣੇ ਅੰਗੂਰਾਂ ਦਾ ਰਸ ਪੀਣਾ ਜੀ। ਸਵੇਰ ਨੂੰ 100 ਗ੍ਰਾਮ ਤੇ 100 ਗ੍ਰਾਮ ਸ਼ਾਮ ਨੂੰ 2 ਟਾਈਮ ਪੀਣਾ ਹੈਗਾ ਇਹ। ਫਿਰ ਤੁਸੀਂ ਟਮਾਟਰ ਦਾ ਜੂਸ ਆਪਣੇ ਕੱਢ ਕੇ, ਸਟੋਰ ਵਾਲਾ ਨਹੀਂ ਲਿਆਣਾ, ਘਰ ਕੱਢ ਕੇ ਤੁਸੀਂ ਟਮਾਟਰ ਦਾ ਜੂਸ ਜਿੰਨਾ ਤੁਸੀਂ ਪੀ ਸਕਦੇ ਹੈਗੇ, ਉਹ ਕਾਲਾ ਨੂਣ ਪਾ ਕੇ ਤੁਸੀਂ ਉਹ ਪੀਣ ਲੱਗ ਜਾਓ। ਜਾਂ ਫਿਰ ਤੁਸੀਂ ਐਂ ਕਰੋ, ਗੰਨੇ ਦਾ ਰਸ ਜੇ ਤੁਹਾਨੂੰ ਇੱਥੇ ਮਿਲਦਾ, 1 ਕੱਪ ਗੰਨੇ ਦਾ ਰਸ ਤੇ ਵਿੱਚੋਂ 2 ਕੁ ਚਮਚੇ ਤੁਸੀਂ ਆਪਣੇ ਔਲਿਆਂ ਦਾ ਰਸ ਤੇ 1 ਚਮਚਾ ਸਮਝ ਲਓ ਸ਼ਹਿਦ, ਇਹ ਮਿਕਸ ਕਰਕੇ ਤੁਸੀਂ ਇਹ ਪੀਣਾ ਹੈਗਾ ਜੀ। ਫਿਰ ਆਪਣੇ ਸਿਓ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਚਾਹੇ ਔਲੇ ਦਾ ਮੁਰੱਬਾ ਖਾ ਲਿਆ ਕਰੋ। ਫਿਰ ਇਹਦੇ ਵਿੱਚ ਤੁਸੀਂ ਜ਼ਿਆਦਾ ਖਾਣੇ ਹੈਗੇ, ਇਹਦੇ 'ਚ ਬਾਥੂ ਖਾਣਾ ਹੈਗਾ, ਪਾਲਕ, ਮੇਥੀ, ਇਹ ਜਿਹੀ ਚੀਜ਼ਾਂ ਤੁਸੀਂ ਖਾਣੀਆਂ ਹੈਗੀਆਂ ਇਹਦੇ ਵਿੱਚ। ਫਿਰ ਸਲਾਦ ਤੁਸੀਂ ਬਣਾ ਸਕਦੇ ਹੈਗੇ ਆਪਣੇ ਖੀਰੇ ਦਾ, ਪਿਆਜ਼ ਦਾ, ਚੁਕੰਦਰ ਦਾ, ਮੂਲੀ ਦਾ, ਗਾਜਰਾਂ, ਨਿੰਬੂ ਨਿਚੋੜ ਕੇ ਤੁਸੀਂ ਇਹਦਾ ਸਲਾਦ ਜਿਹਾ ਬਣਾ ਕੇ ਇਹ ਖਾ ਸਕਦੇ ਹੈਗੇ। ਅਤੇ ਆਪਣੇ ਬਸ ਇਹ ਚੀਜ਼ਾਂ ਤੁਸੀਂ ਕਰਕੇ ਦੇਖ ਲਓ, ਇਹਦੇ ਨਾਲ ਸਾਰਾ ਖੂਨ ਵੱਧ ਜੂਗਾ ਜੀ, ਇਹਦੇ ਨਾਲ ਜਿਹੜਾ ਨਹੀਂ ਹੁੰਦਾ ਜੀ। ਅੱਗੇ ਜਿਹੜੇ ਕਹਿੰਦੇ ਸੀਗੇ ਉਹਨੇ ਪਲਕਾਂ ਸੂਜੀਆਂ ਵੀ ਹੈਗੀਆਂ ਮੇਰੀਆਂ, ਉਹਦੇ ਵਿੱਚੋਂ ਤੁਸੀਂ ਕੀ ਕਰਨਾ ਹੈਗਾ, ਉਹਨੇ ਲੈ ਲੈਣਾ ਹੈਗਾ ਅਰੰਡੀ ਦਾ ਤੇਲ ਲੈ ਕੇ, ਇਹ ਤੁਸੀਂ ਆਪਣੇ ਜਿੱਥੇ ਅੱਖ ਦੇ ਆਪਣੇ ਚਾਰੇ ਪਾਸੇ ਪਲਕਾਂ ਦੇ ਉੱਤੇ ਅਤੇ ਆਪਣੇ ਪਲਕਾਂ ਦੇ ਥੱਲੇ ਵੀ ਆਪਣੇ ਸਾਰੀ ਅੱਖ ਦੇ ਆਲੇ ਦੁਆਲੇ ਇਹਦੇ ਅਰੰਡੀ ਦੇ ਤੇਲ ਦੀ ਤੁਸੀਂ ਮਾਲਿਸ਼ ਕਰੋ, ਆਪਣੇ 1 ਹਫ਼ਤੇ ਨਾਲ ਸਾਰੀ ਹਟ ਜੂਗੀ ਜੀ ਸੂਜੀ। ਐਵੇਂ ਇੱਥੇ ਆਪਣੇ ਇੱਕ ਜਨਾਨੀ ਸੀਗੀ, ਮੈਂ ਤੁਹਾਨੂੰ ਬਾਤੀ ਵੀ ਤਜਰਬਾ ਦੱਸਦਾ ਹੈਗਾ, ਉਹਦੀ ਅੱਖ ਬੰਦ ਹੋ ਗਈ ਸੀਗੀ, ਅੱਖ ਐਂ ਪਲਕ ਉੱਪਰ ਨੂੰ ਚੱਕੇ ਨਹੀਂ ਸੀ ਹੁੰਦੀ। ਇੱਥੇ ਹਾਂ ਡਾਕਟਰ ਇੱਥੇ ਦੇਖੀ ਗਏ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੀ ਕਰੀਏ ਇਹਦਾ, ਵੀ ਕਹਿੰਦੇ ਤੁਸੀਂ ਤਾਂ ਨਰਵ ਮਰ ਗਈ ਹੈਗੀ, ਇਹ ਵੀ ਹੁਣ ਨਹੀਂ ਇਹਦਾ ਕੁਛ ਹੋਣਾ। ਉਹਨੇ ਕੁਦਰਤੀ ਇੱਥੇ ਉਹਦੀ ਕੁੜੀ ਰਹਿੰਦੀ ਹੈ ਮੇਰੇ ਇੱਥੇ ਮੋਟਲ 'ਚ, ਅਤੇ ਉਹਨੇ ਉਹ ਆ ਗਈ, ਉਹ ਲਿਆਈ ਉਹਦੀ ਮਾਂ ਨੂੰ ਆਪਣੀ ਨੂੰ, ਉਹ ਡਰਾਈਵ ਤਾਂ ਉਹ ਤਾਂ ਹੁੰਦੀ ਨਹੀਂ ਜਿਹਦਾ 1 ਅੱਖ ਬੰਦ ਹੋ ਗਈ। ਉਹਨੇ ਦਿਖਾਇਆ ਮੈਨੂੰ, ਮੈਂ ਇਹੀ ਅਰੰਡੀ ਦਾ ਤੇਲ ਦੱਸਿਆ ਉਹਨੂੰ, ਮੈਂ ਤੂੰ ਇਹਦੀ ਮਾਲਿਸ਼ ਕਰ ਅੱਖ ਦੇ ਆਲੇ ਦੁਆਲੇ ਐਨ ਸਾਰੇ, 1 ਹਫ਼ਤੇ ਮੈਂ ਬੋਡੀ ਐਨ ਠੀਕ ਹੋ ਗਈ, ਐਨ ਅੱਖ ਖੁੱਲ੍ਹਦੀ ਹੋ ਗਈ, ਸਾਰੀ ਸੋਜ ਸਾਜ਼ਿਸ਼ ਉਹਦੀ ਲੈ ਗਈ ਸਾਰੀ। ਇਹ ਉਹਨੇ ਅਜਮਾਇਆ ਵਾ ਨੁਕਸਾ ਹੈਗਾ ਜੀ। ਜੀ ਹਾਂਜੀ। ਅਤੇ ਜਿਹੜੇ ਕਹਿੰਦੇ ਸੀਗੇ ਵੀ ਅਰੰਡੀ ਦੇ ਤੇਲ ਲੈਂਦੇ ਹੈਗੇ, ਉਹ ਦੱਸਿਆ ਸੀਗਾ ਉਹਨੂੰ ਵੀ ਜੇ ਦਰਦਾਂ ਵਾਸਤੇ, ਜੇ ਕਿਸੇ ਦਾ ਦਰਦ ਹੁੰਦੇ, ਉਹਦੇ ਸੁੰਡ ਦੇ ਵਿੱਚੋਂ ਹੀ ਪਾ ਕੇ ਤੁਸੀਂ ਆਪਣੇ ਅਰੰਡੀ ਦਾ ਤੇਲ ਉਹ ਤੁਸੀਂ ਆਪਣੇ ਲੈ ਸਕਦੇ, ਜਿਹਨਾਂ ਦੇ ਅਥਰਾਈਟਿਸ ਹੁੰਦਾ। ਉਹ ਪੁੱਛਦੇ ਸੀਗੇ ਇਹਦੇ ਵਿੱਚੋਂ ਤੇਲਾਂ ਫੈਟ ਤਾਂ ਨਹੀਂ ਹੈ, ਵੀ ਇਹਦਾ ਬੇਫਿਕਰੇ ਹੋ ਕੇ ਲਈ ਚੱਲੋ ਜੀ। ਫੈਟ ਨਾਲੋਂ ਤਾਂ ਆਪਣੇ ਦਰਦ ਨਾਲ ਤਾਂ ਫੈਟ ਮੇਰਾ ਤਾਂ ਖਿਆਲ ਨਹੀਂ ਹੈ ਨੁਕਸ ਕਰੇ ਜੀ ਆਪਣੇ ਅਸੀਂ ਤਾਂ ਹੁਣ 50 ਮੇਰੇ ਬਾਬਾ ਮੇਰਾ ਬਾਪ ਇਹ ਚੀਜ਼ਾਂ ਵਰਤਦੇ ਸੀਗੇ ਜੀ। ਅਤੇ ਆਪਣੇ ਹਾਂ ਉਹ ਡਾਕਟਰ ਸੀਗੇ ਇਹਦੇ ਆਯੁਰਵੈਦਿਕ ਦੇ ਹੀ, ਅਤੇ ਉਹਦੇ ਨਾਲ ਤਾਂ ਆਪਣੇ ਕੋਈ ਫਰਕ ਨਹੀਂ ਹੈਗਾ ਜੀ, ਤਾਂ ਕੋਈ ਆਪਣੇ ਬਾਡੀ 'ਤੇ ਫਰਕ ਨਹੀਂ ਪੈਂਦਾ। ਮੈਂ ਤਾਂ ਆਪ ਕਦੀ ਲੈ ਲੈਂਦਾ ਹੈਗਾ, ਮੈਨੂੰ ਤਾਂ ਨਹੀਂ ਕੋਈ ਬਾਹਰ ਫਰਕ ਪਿਆ। ਜਿਹੜਾ ਆਪਣੇ ਤੁਸੀਂ ਅੱਗੇ ਪਿਛਲੇ ਦੇ ਗੋਡਿਆਂ ਦੇ ਦਰਦ ਵਾਸਤੇ ਤਾਂ 1 ਚਮਚਾ ਤੁਸੀਂ ਨਾਗਰ ਮੋਥੇ ਦਾ ਲੈ ਸਕਦੇ ਜੀ ਪਾਣੀ ਨਾਲ। ਨਾਗਰ ਮੋਥਾ ਇਹ ਆਮ ਸਟੋਰਾਂ 'ਚ ਮਿਲ ਜਾਂਦਾ ਜੀ, ਅਤੇ ਉਹ ਡੇਲਾ ਘਾਸ ਵੀ ਕਹਿੰਦੇ ਹੈਗੇ ਪੰਜਾਬੀ 'ਚ ਮੇਰਾ ਖਿਆਲ ਹੈ, ਅਤੇ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਇਹਦੇ ਉੱਤੇ ਤੁਸੀਂ ਮਲ ਸਕਦੇ ਹੈਗੇ ਮੇਥੇ ਜਿਹੜੇ ਹੁੰਦੇ, ਮੇਥੇ ਨੂੰ ਪਾਣੀ ਨਾਲ ਭਿਓ ਦਿਓ, ਉਹਨੂੰ ਗ੍ਰਾਇੰਡ ਕਰਕੇ ਉਹਦਾ ਲੇਪ ਜਿਹਾ ਬਣਾ ਲਓ, ਉਹ ਤੁਸੀਂ ਆਪਣੇ ਗੋਡਿਆਂ 'ਤੇ ਰੱਖ ਕੇ ਉੱਪਰ 'ਤੇ ਪੱਟੀ ਬੰਨ੍ਹ ਸਕਦੇ ਹੈਗੇ ਜੇ ਸਾਰੇ ਗੋਡੇ ਦੁਖਦੇ। ਨਹੀਂ ਤਾਂ ਘੀਆ ਕੱਟ ਕੇ ਉਹਦੀ ਪੁਲਟਸ ਉਹਨੂੰ ਗ੍ਰਾਇੰਡ ਜਿਹਾ ਕਰਕੇ ਤੁਹਾਡਾ ਘੀ ਅਤੇ ਹਲਦੀ ਜੀ ਪਾ ਕੇ ਜਾਂ ਸੁੰਡ ਪਾ ਕੇ ਵਿੱਚੋਂ ਜਿਸ ਗਰਮ ਚੀਜ਼ਾਂ, ਉਹ ਤੁਸੀਂ ਆਪਣੇ ਘੀਮਾ ਭੁੰਨ ਕੇ ਉਹ ਕੜਾਹ ਜਿਹਾ ਬਣਾ ਕੇ ਇਸ ਤਰ੍ਹਾਂ ਉਹ ਤੁਸੀਂ ਲਗਾ ਸਕਦੇ ਹੈਗੇ। ਨਹੀਂ ਤਾਂ ਘਰ ਤਾਂ ਆਲੂਏ ਹੁੰਦੇ, ਆਲੂਆਂ ਦਾ ਕੜਾਹ ਬਣਾ ਕੇ ਆਪਣੇ ਘੀਮਾ ਉਹਨਾਂ ਨੂੰ ਗ੍ਰਾਇੰਡ ਕਰਕੇ ਪਹਿਲਾਂ ਆਲੂਆਂ ਨੂੰ ਘੀਮਾ ਭੁੰਨ ਕੇ ਉਹ ਤੁਸੀਂ ਉਹਨੇ ਗੋਡਿਆਂ 'ਤੇ ਲਗਾ ਸਕਦੇ ਹੈਗੇ। ਅਤੇ ਇਹਦੇ ਵਿੱਚੋਂ ਤੁਸੀਂ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ ਇਹ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹਦੇ ਨਾਲ ਵੀ ਗੋਡਿਆਂ ਦਾ ਦਰਦ ਹੋ ਜਾਂਦਾ। ਫਿਰ ਤੁਸੀਂ ਘਰ ਆਪਣੇ ਤੇਲ ਬਣਾ ਲਓ, ਇਹਦੇ ਵਿੱਚੋਂ 1 ਕੱਪ ਤੁਸੀਂ ਸਰੋਂ ਦਾ ਤੇਲ ਲੈਣਾ ਹੈਗਾ, 1 ਮੋਟਾ ਗਠਾਲ ਦਾ ਸੰਦਾ ਉਹਨੂੰ ਤੋੜ ਕੇ 10-12 ਕਲੀਆਂ ਜਿਹੜੀਆਂ ਹੋਣਗੀਆਂ ਉਹ ਪਾ ਦੇਣੀਆਂ ਹੈਗੀਆਂ ਵਿੱਚ, ਅਤੇ 1 ਚਮਚਾ ਅਜਵਾਇਣ ਦਾ, 1 ਚਮਚਾ ਮੇਥਿਆਂ ਦਾ, ਅਤੇ 2 ਇੰਚ ਦਾ ਟੁਕੜਾ ਅਦਰਕ ਦਾ ਕੱਟ ਕੇ ਪਾ ਦਿਓ ਬਰੀਕ ਜਾਂ ਉਹਨੂੰ, ਅਤੇ 10 ਲੌਂਗ ਅਤੇ ਥੋੜ੍ਹੀਆਂ ਕਾਲੀਆਂ ਮਿਰਚਾਂ ਇਹ ਪਾ ਕੇ ਤੁਸੀਂ ਆਪਣੇ ਤੇਲ ਨੂੰ ਤਾੜ ਲੈਣਾ, ਹੌਲੀ ਮੀਡੀਅਮ ਅੱਗ 'ਤੇ ਰੱਖਣਾ ਹੈਗਾ। ਅਤੇ ਜਦ ਤੇਲ ਲਸਣ ਦੀਆਂ ਕਲੀਆਂ ਤੈਰ ਕੇ ਉੱਪਰ ਆ ਜਾਊਗੀਆਂ ਤਾਂ ਸਮਝ ਲਓ ਸਾਰਾ ਤੇਲ ਬਣ ਗਿਆ। ਉਹ ਭੁੰਨ ਕੇ ਤੁਸੀਂ ਆਪਣੇ ਤੇਲ ਦੀ ਮਾਲਿਸ਼ ਕਰੋ, ਅਤੇ ਆਪਣੇ ਪੱਕੀ ਗੱਲ ਹੈ ਜੀ, ਮੈਂ ਆਪ ਕਰਦਾ ਰਿਹਾ ਇਹਦੇ ਬਣਾ ਕੇ, ਅਤੇ ਮੇਰੇ ਐਂ ਗੋਡੇ ਗਾਡੇ ਕੁਛ ਨਹੀਂ ਆਪਣੇ ਐਨ ਠੀਕ ਹੋ ਗਈ ਜੀ। ਜਿਹੜੇ ਕਹਿੰਦੇ ਸੀਗੇ ਉਹ ਮੇਰੇ ਉਹਨੇ ਬਲੋਕ ਜੇ ਹੈਗੀ ਨਾੜੀਆਂ 'ਚ ਲੱਤਾਂ ਦੀਆਂ 'ਚ ਵੀ ਡਾਕਟਰ ਕਹਿੰਦਾ ਸਰਜਰੀ ਕਰਨੀ ਹੈਗੀ, ਤੋ ਇਸੀ ਤੇਲ ਦੀ ਤੁਸੀਂ ਜਿਹੜੇ ਮੈਂ ਦੱਸਿਆ ਜੀ ਹੁਣ ਇਹਦੀ ਮਾਲਿਸ਼ ਕਰੋ ਤੁਸੀਂ 2 ਟਾਈਮ, ਐਨ ਪੱਕੀ ਗੱਲ ਹੈ ਜੀ, ਸਾਰੇ ਆਪਣੇ ਹਟ ਜਾਓਗੇ ਜੀ।
ਜੀ। ਇੱਕ ਭਾਈ ਤੇ ਤੁਰ ਵੀ ਨਹੀਂ ਸੀ ਹੁੰਦਾ, ਉਹਦੀ ਮਾਲਿਸ਼ ਕਰਦਾ ਰਿਹਾ ਮੈਂ 2 ਟਾਈਮ। ਤੇ ਫੌੜੀਆਂ ਨਾਲ ਤੁਰਦਾ ਹੁੰਦਾ ਸੀਗਾ ਉਹ, ਦੇਖ ਲਓ, ਬਗੈਰ 5-6 ਵੀਕਾਂ ਦੇ ਵਿੱਚੋਂ ਐਨ ਉਹਦੀ ਨਾੜਾਂ ਨੂੜਾਂ ਸਾਰੀਆਂ ਖੁੱਲ ਗਈਆਂ ਜੀ, ਆਪੇ ਤੁਰਨ ਲੱਗ ਗਿਆ ਸੀਗਾ ਉਹ, ਪੌੜੀਆਂ ਚੜ੍ਹ ਕੇ ਉੱਪਰ ਆਪੇ ਲੱਗ ਗਿਆ ਸੀਗਾ ਜਾਣ। ਮੈਂ ਆਪ ਆਪਣੇ ਹੱਥਾਂ ਨਾਲ ਮਾਲਿਸ਼ ਕਰਦਾ ਸੀਗਾ ਜੀ ਉਹਦੇ 2 ਟਾਈਮ। ਬੁੜਾ ਸੀਗਾ ਵਿਚਾਰਾ, ਤੇ ਵਧੀਆ ਤੇਲ ਹੈਗਾ। ਜਿਹੜੇ ਕਹਿੰਦੇ ਸੀਗੇ ਉਹਨੇ ਗਰਮੀ ਸਰੀਰ ਦੇ ਵਿੱਚ ਮੈਂ ਹੈਗੀ, ਉਹਨਾਂ ਨੂੰ ਦਵਾ ਵੀ ਹੈਗਾ, ਤੇ ਵੀ ਠੰਡੀਆਂ ਚੀਜ਼ਾਂ ਨਹੀਂ ਲੈਣੀਆਂ ਉਹਨਾਂ ਨੇ। ਗਰਮੀ ਦੂਰ ਕਿਸ ਤਰ੍ਹਾਂ ਕਰੀਏ? ਦੁੱਧ ਦੀ ਕੱਚੀ ਲੱਸੀ ਬਣਾ ਕੇ ਪੀ ਸਕਦੇ ਹੈਗੇ ਜੀ, ਨਿੰਬੂ ਦੀ ਸਕੰਜਵੀ ਬਣਾ ਕੇ ਪੀ ਸਕਦੇ ਹੈਗੇ, ਨਹੀਂ ਤਾਂ ਛੋਟੀਆਂ ਇਲਾਇਚੀਆਂ ਦੀ ਚਾਹ ਬਣਾ ਕੇ ਪੀ ਲਓ। ਸੌਂਫ ਤੇ ਛੋਟੀ ਇਲਾਇਚੀਆਂ, 3-4 ਛੋਟੀਆਂ ਇਲਾਇਚੀਆਂ ਪਾ ਲਈਆਂ ਤੇ ਸੌਂਫ ਪਾ ਲਈ। ਗਲੇ ਦਵੇਂ ਵਾਸਤੇ ਵੀ ਵਧੀਆ ਚੀਜ਼ ਹੈ ਗੁੜ, ਉਹ ਤੁਸੀਂ ਆਪਣੇ ਇਹ ਪੀ ਲਿਆ ਕਰੋ। ਇਹਦੇ ਨਾਲ ਵੀ ਆਪਣੇ ਗਰਮੀ ਦੂਰ ਹੋ ਜੂਗੀ ਸਾਰੀ। ਫਿਰ ਅਨਾਰ ਦਾ ਜੂਸ ਪੀ ਸਕਦੇ ਹੈਗੇ, ਗਾਜਰਾਂ ਦਾ ਜੂਸ ਪੀ ਲਓ, ਸੰਗਤਰੇ ਦਾ ਜੂਸ ਪੀ ਲਓ। ਜੂਸ ਫਲਾਂ ਤੇ ਜੂਸ ਤੇ ਉਹਦੇ ਤੋਂ ਆਪੇ ਗਰਮੀ ਦੂਰ ਹੋ ਜੂਗੀ ਸਾਰੀ। ਫਲ ਤੇ ਸਬਜ਼ੀਆਂ ਖਾਓ। ਅੱਛਾ, ਜਿਹੜੇ ਕਹਿੰਦੇ ਸੀਗੇ ਅੱਗੇ, ਜਿਹੜੇ ਕਹਿੰਦੇ ਸੀਗੇ ਆਪਣੇ ਲੱਤਾਂ ਵਿੱਚ ਦਰਦ ਹੈਗਾ, ਉਹ ਗੂਗਲ ਦੀਆਂ ਗੋਲੀਆਂ ਲੈ ਸਕਦੇ ਹਾਂ ਜੀ। ਗੂਗਲ ਦੀਆਂ ਗੋਲੀਆਂ ਇੱਥੇ ਬਣੀਆਂ ਬਣਾਈਆਂ ਮਿਲ ਜਾਂਦੀਆਂ ਹੈਗੀਆਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ 10 ਮੂਲ ਦਾ ਕਾੜਾ ਬਣਾ ਕੇ ਪੀ ਸਕਦੇ ਹੈਗੇ। ਨਹੀਂ ਤਾਂ ਫਿਰ ਜੇ ਨਹੀਂ ਮਿਲਦਾ ਇਹਨਾਂ ਤੇ 10 ਮੂਲ ਰਿਸਟ, 10 ਮੂਲ ਰਿਸਟ, ਇਹ ਤੁਸੀਂ ਆਪਣੇ ਔਡਰ ਦੇ ਕੇ ਮੰਗਵਾ ਲਓ। ਉਹਦੇ 4 ਚਮਚੇ ਵੀ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਸੁੰਡ ਦਾ ਹੀ ਕਾੜਾ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਠੰਡੀਆਂ ਚੀਜ਼ਾਂ, ਫਰਿੱਜ ਦੀਆਂ ਚੀਜ਼ਾਂ, ਇਹ ਚੀਜ਼ ਨਾ ਖਾਓ। ਵੀ ਉਹਨੇ ਪਾਣੀ ਵੀ ਤੁਸੀਂ ਆਪਣੇ ਰੂਮ ਟੈਂਪਰੇਚਰ ਦਾ ਪੀਣਾ ਹੈਗਾ। ਨਹੀਂ ਤਾਂ ਇੱਕ ਜਰਾਬ ਦੇ ਵਿੱਚ ਰੇਤਾ ਪਾ ਕੇ ਉਹਨੂੰ ਮਾਈਕ੍ਰੋਵੇਵ ਗਰਮ ਕਰਕੇ ਉਹਦਾ ਸੇਕ ਤੁਸੀਂ ਦਿਓ। ਇਹਦੇ ਨਾਲ ਵੀ ਸਾਰੇ ਪੱਟ ਜਿਹੇ ਆਕੜੇ ਵੇ ਆ, ਲੱਤਾਂ ਆਕੜੀਆਂ ਵੀਆਂ, ਉਹ ਠੀਕ ਹੋ ਜੂਗੇ ਇਹਦੇ ਨਾਲ। ਫਿਰ ਪੁਨਰਵਾ ਆਸਬ ਤੁਸੀਂ ਲੈ ਸਕਦੇ ਹੈਗੇ, ਪੁਨਰਵਾ ਆਸਬ, ਉਹ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਨਹੀਂ ਤਾਂ ਅੱਧਾ ਚਮਚਾ ਸੁੰਡ ਦਾ ਤੇ ਕਰੇਲਿਆਂ ਦਾ 2-3 ਚਮਚੇ ਰਸ ਤੇ 1 ਗਲਾਸ ਮਾ ਪਾ ਕੇ 1 ਨਿੰਬੂ ਨੂੰ ਜੋੜ ਕੇ ਤੇ ਕੋਸਾ ਜਿਹਾ ਪਾਣੀ ਪਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਕੇਲੇ ਤੁਸੀਂ 2 ਪੱਕੇ ਵੇ ਕੇਲੇ ਖਾ ਸਕਦੇ ਹੈਗੇ, ਉਹ ਵੀ ਉਹਨੇ ਸੋਜਾ ਹੁੰਦਾ ਘਟਾ ਦਿੰਦੇ ਹੈਗੇ। ਫਿਰ ਸ਼ਤਾਵਰ ਤੁਸੀਂ 1 ਚਮਚਾ ਦਵਾਈ ਹੈਗੀ ਸ਼ਤਾਵਰ, 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਕੋਸੇ ਦੁੱਧ ਨਾਲ ਲੈ ਸਕਦੇ ਹੈਗੇ ਤੁਸੀਂ। ਫਿਰ ਨਹੀਂ ਤਾਂ ਜੇ ਮਹਾਯੋਗਰਾਜ ਗੂਗਲ ਦੀਆਂ ਗੋਲੀਆਂ ਮਿਲਦੀਆਂ ਤੁਹਾਨੂੰ ਤਾਂ 2 ਗੋਲੀਆਂ ਤੁਸੀਂ ਇਹ ਲੈ ਸਕਦੇ ਹੈਗੇ ਕੋਸੇ ਪਾਣੀ ਨਾਲ। ਜਾਂ ਫਿਰ ਨਹੀਂ 4-5 ਮਣਕੇ ਤੇ ਆਪਣੇ ਅੱਧਾ ਚਮਚਾ ਹਲਦੀ ਦਾ ਇਹ ਪਾਣੀ ਉਬਾਲ ਕੇ ਤੁਸੀਂ ਇਹ ਪੀ ਸਕਦੇ ਹੈਗੇ ਇਹਦੇ ਵਿੱਚ। ਕਈ ਵਾਰ ਤਾਂ ਸੁਹਾਗਾ ਵੀ ਠੀਕ ਕਰ ਦਿੰਦਾ ਜੀ। ਜੇ ਸੁਹਾਗੇ ਦੀ ਖਿੱਲ ਹੁੰਦੀ ਹੈ, ਉਹ ਤੁਸੀਂ 1 ਚੁਟਕੀ ਕੋਸੇ ਦੁੱਧ ਨਾਲ ਤੁਸੀਂ ਉਹਨੇ ਲੈ ਲਓ। ਇਹ ਖਾਂਸੀ ਬਲਗਮ ਨੂੰ ਤਾਂ ਠੀਕ ਕਰਦਾ ਹੀ ਕਰਦਾ ਹੈਗਾ। ਇਹ ਕਈ ਵਾਰ ਲੱਤਾਂ ਤੇ ਦਰਦ ਵਾਲਿਆਂ ਨੂੰ ਵੀ ਆਪਣੇ ਫਾਇਦਾ ਕਰ ਦਿੰਦਾ ਜੀ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ ਦੁੱਧ ਦੇ ਵਿੱਚ 3-4 ਕਲੀਆਂ ਲਸਣ ਦੀਆਂ ਇਹ ਉਬਾਲਣੀਆਂ ਹੈਗੀਆਂ ਤੁਸੀਂ। ਤੇ 1 ਚਮਚਾ ਤੁਸੀਂ ਔਲਾ ਪਾਊਡਰ ਲੈ ਕੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲਿਆ ਕਰੋ। ਇਹਦੇ ਨਾਲ ਵੀ ਉਹਨੇ ਸਾਰਾ ਜਿਹੜਾ ਦਰਦ ਦੂਰ ਹੋ ਜੂਗਾ ਜੀ ਇਹਦੇ ਨਾਲ। ਬਾਕੀ ਤੁਸੀਂ ਉਹਨੇ ਇਹਦੇ ਵਿੱਚ ਲੱਤਾਂ ਵਾਸਤੇ ਤੁਸੀਂ ਉਹਨੇ ਔਲਾ ਖਾ ਸਕਦੇ ਹੈਗੇ, ਸੰਤਰਾ ਖਾ ਸਕਦੇ ਹੈਗੇ, ਅਮਰੂਦ ਮਰਾਦ, ਇਹ ਜਿਹੀ ਚੀਜ਼ਾਂ ਤੁਸੀਂ ਖਾ ਸਕਦੇ ਹੈਗੇ। ਜੇ ਸਾਨੂੰ ਕਿਸ਼ੋਰ ਗੁੱਗਲ, ਇਹ ਵੀ ਵਧੀਆ ਚੀਜ਼ ਹੈ ਜੀ। ਕਿਸ਼ੋਰ ਗੁੱਗਲ ਦੀਆਂ ਗੋਲੀਆਂ ਵਧੀਆ ਇਹਦੇ ਵਿੱਚੋਂ ਜਿਹੜੀਆਂ ਤੁਹਾਨੂੰ ਮਿਲ ਜਾਵੇ। ਚਾਹੇ ਕਿਸ਼ੋਰ ਗੁੱਗਲ ਮਿਲ ਜਾਵੇ ਤਾਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਖਾ ਲਿਆ ਕਰੋ। ਇਹ ਵਧੀਆ ਚੀਜ਼ ਰਹਿੰਦੀ ਹੈ। ਫਿਰ ਇਹਦੇ ਵਿੱਚ ਤੁਸੀਂ ਪਪੀਤਾ ਵਧੀਆ ਚੀਜ਼ ਹੈ, ਪਪੀਤਾ ਤੁਸੀਂ ਖਾ ਲਿਆ ਕਰੋ। ਪਪੀਤਾ ਲੈ ਕੇ ਉਹਦੇ ਵਿੱਚੋਂ ਤੁਸੀਂ 2 ਚਮਚੇ ਅਦਰਕ ਦਾ ਰਸ ਪਾ ਕੇ ਉਹ ਖਾ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈਗੀ ਹੈ। ਫਿਰ ਫੁੱਲ ਮਖਾਣੇ ਵਧੀਆ ਚੀਜ਼ ਰਹਿੰਦੀ ਹੈ ਇਹਦੇ ਵਾਸਤੇ। ਫੁੱਲ ਮਖਾਣੇ ਦੇਸੀ ਘੀ ਭੁੰਨ ਕੇ ਉਹ 10-15 ਰੋਜ਼ ਖਾ ਲਏ, ਉਹਦੇ ਨਾਲ ਵੀ ਉਹਨੇ ਤਰ੍ਹਾਂ ਠੀਕ ਹੋ ਜੂਗਾ। ਜਿਹੜੀ ਕਹਿੰਦੇ ਸੀਗੇ ਨਾੜਾਂ ਜਿਹੀਆਂ ਚੜ੍ਹਦੀਆਂ ਹੈਗੀਆਂ ਲੱਤਾਂ ਦੀਆਂ, ਉਹ ਜਿਹੜਾ ਤੁਹਾਨੂੰ ਪਹਿਲਾਂ ਹੁਣ ਤੇਲ ਦੱਸ ਕੇ ਗਿਆ, ਉਹ ਵੀ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ ਉਹਦੀ। ਤੇ ਅੱਧਾ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਔਲਾ ਪਾਊਡਰ ਇਹ ਖਾਣਾ ਹੈਗਾ ਜੀ ਤੁਸੀਂ ਇਹ। ਜਾਂ ਫਿਰ ਨਹੀਂ ਤੁਸੀਂ ਅਸ਼ਵਗੰਧਾ ਜਾਂ ਸੁਗੰਧ ਵੀ ਕਹਿੰਦੇ ਇਹਨੂੰ ਪੰਜਾਬੀ 'ਚ, 1 ਚਮਚਾ ਹੈ ਤੇ 1 ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਖਾ ਕੇ ਉੱਪਰ ਆਪਣੇ ਕੋਸਾ ਜਿਹਾ ਦੁੱਧ ਵੀ ਲੈ ਕਰੋ। ਇਹਦੇ ਨਾਲ ਨਹੀਂ ਉਹਨੇ ਤੁਹਾਨੂੰ ਨਾੜਾਂ ਚੜ੍ਹਨਗੀਆਂ। ਜਾਂ ਫਿਰ ਹਲਦੀ, ਔਲਾ, ਸੁੰਡ, 3 ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਕੋਸੇ ਪਾਣੀ ਨਾਲ ਇਹ ਖਾ ਲਿਆ ਕਰੋ। ਉਹ ਤੇਲ ਦੀ ਮਾਲਿਸ਼ ਕਰ ਲਿਆ ਕਰੋ ਜ਼ਰੂਰ, ਵਧੀਆ ਚੀਜ਼ ਹੈਗੀ ਉਹ। ਜਿਹੜੇ ਕਹਿੰਦੇ ਹਾਈ ਬਲੱਡ ਪ੍ਰੈਸ਼ਰ ਹੈਗਾ, ਉਹ ਆਪਣੇ ਅਸਗੰਧ ਲੈਣੀ ਹੈਗੀ ਤੁਸੀਂ 50 ਗ੍ਰਾਮ, ਸੂਰਜਮੁਖੀ ਦੇ ਬੀਜ ਲੈਣੇ ਹੈਗੇ ਤੁਸੀਂ 50 ਗ੍ਰਾਮ। ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਲਿਆ ਕਰੋ ਤੁਸੀਂ। ਇਹ ਬਲੱਡ ਪ੍ਰੈਸ਼ਰ ਵਾਸਤੇ ਠੀਕ ਹੈ। ਜਾਂ ਫਿਰ ਆਪਣੇ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ, ਜੇ ਨਾ ਹੀ ਤੁਹਾਨੂੰ ਮਿਲਦੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈ ਅਸ਼ਵਗੰਧਾ ਤੇ ਆਪਣੇ ਤਰਬੂਜ ਦੇ ਬੀਜ, ਚਾਹੇ ਤਾਂ ਇਹ ਲੈ ਤਰਬੂਜ ਦੇ ਬੀਜ ਤੇ ਅਸ਼ਵਗੰਧਾ ਬਰਾਬਰ ਦੇ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਕਰ ਲਿਆ ਕਰੋ। ਨਹੀਂ ਮਿਲਦੀ ਸਾਨੂੰ ਅਸ਼ਵਗੰਧਾ ਤਾਂ ਤਰਬੂਜ ਦੇ ਬੀਜਾਂ ਦੇ ਵਿੱਚੋਂ ਤੇ ਖਸਖਸ
ਇੱਕ ਬਰਾਬਰ ਲੈ ਕੇ ਮਿਕਸੀਆਂ ਕਰ ਲਓ ਇਹਨਾਂ ਨੂੰ। ਰॉ ਲੈਣੇ ਹੈਗੇ ਇਹਦੇ ਬੀਜ, ਜਿਹੜੇ ਤਰਬੂਜ ਦੇ ਬੀਜ ਹੈ ਫਰਾਈ ਨਹੀਂ ਹੋਣੇ ਚਾਹੀਦੇ। ਰॉ ਮਿਲ ਜਾਂਦੇ ਉੱਥੇ ਸਟੋਰਾਂ 'ਚ ਆਮ ਪਏ ਹੈ ਜੀ। ਤਰਬੂਜ ਦੇ ਬੀਜ ਤੇ ਖਸਖਸ ਬਰਾਬਰ ਲੈਣੀ ਹੈਗੀ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਐਪਲ ਦਾ ਜੂਸ ਲੈ ਸਕਦੇ ਹੈਗੇ, ਨਿੰਬੂ ਨਿਚੋੜ ਕੇ ਉਹ ਪੀ ਲਿਆ ਕਰੋ। ਫਿਰ ਗਾਜਰਾਂ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ, ਘਰ ਕੱਢ ਕੇ ਪੀਣਾ ਹੈਗਾ, ਸਟੋਰ ਵਾਲਾ ਨਹੀਂ ਲੈਣਾ ਹੈਗਾ। ਅਤੇ ਅਨਾਰ ਦਾ ਜੂਸ ਇਹਦੇ ਵਿੱਚੋਂ ਤੁਸੀਂ 1 ਕੱਪ ਅਨਾਰ ਦਾ ਜੂਸ ਲੈ ਲਓ, 5-6 ਚਮਚੇ ਔਲੇ ਦਾ ਜੂਸ ਮਿਕਸ ਕਰਕੇ ਇਹ ਤੁਸੀਂ ਆਨੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਲਸਣ ਅਤੇ ਅਦਰਕ ਦੀ ਚਟਨੀ ਬਣਾ ਕੇ ਰੋਟੀ ਨਾਲ ਇਹ ਤੁਸੀਂ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਲੀਚੀਆਂ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਾਸਤੇ। ਫਿਰ ਤਰਬੂਜ ਦਾ ਜੂਸ ਆਪਣੇ, ਵਾਟਰਮੈਲਨ ਮਿਲਦੇ ਹੀ ਹੈਗੇ ਅੱਜ ਕੱਲ੍ਹ ਤਾਂ ਬਥੇਰੇ ਸੇਲ 'ਤੇ ਲੱਗੇ। ਮੈਂ ਤਾਂ ਆਪ ਹੁਣ 2-3 ਹਫ਼ਤੇ ਹੋ ਗਏ ਜੀ ਇੱਥੇ ਲਗਾਤਾਰ ਆਪਣੇ 1 ਗਲਾਸ ਜੂਸ ਦਾ ਕੱਢ ਕੇ ਤਰਬੂਜ ਦਾ ਉਹ ਪੀ ਲੈਂਦਾ ਹੈਗਾ ਸਵੇਰ ਨੂੰ। ਐਨ ਵਧੀਆ ਚੀਜ਼ ਹੈ ਜੀ ਇਹ। ਬਲੱਡ ਪ੍ਰੈਸ਼ਰ ਵਾਸਤੇ ਤਰਬੂਜ ਦਾ ਹੀ ਜੂਸ ਪੀ ਚੱਲੋ ਤੁਸੀਂ, ਇਹੀ ਸਾਰਾ ਕੰਟਰੋਲ ਕਰ ਦਿੰਦਾ ਬਲੱਡ ਪ੍ਰੈਸ਼ਰ। ਜਿਹੜੇ ਕਹਿੰਦੇ ਤੇ ਜ਼ਿਆਦਾ ਪਿਸ਼ਾਬ ਆਉਂਦਾ ਹੈਗਾ ਵੀ ਕੰਟਰੋਲ ਨਹੀਂ ਹੁੰਦਾ ਪਿਸ਼ਾਬ, ਉਹ ਚੰਦਰ ਪ੍ਰਭਾ ਬੱਟੀ ਹੈਗੀ ਇਹਦੇ ਵਾਸਤੇ। ਚੰਦਰ ਪ੍ਰਭਾ ਬੱਟੀ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੇ। ਜਾਂ ਫਿਰ ਇਹਦੇ ਵਾਸਤੇ ਤੁਸੀਂ ਆਪਣੇ ਮਨੱਕਾ 5-6 ਮਨੱਕੇ ਲੈ ਲਓ, 5-6 ਕਾਲੀਆਂ ਮਿਰਚਾਂ ਲੈ ਲਓ, ਅਤੇ ਉਹਨੇ 5-6 ਦਾਣੇ ਆਪਣੇ ਪਿਸਤੇ ਦੇ ਲੈ ਲਓ, ਅਤੇ 1 ਗੱਠੀ ਅਦਰਕ ਦੀ ਇਹਦੀ ਚਟਨੀ ਜੀ ਬਣਾ ਕੇ ਤੁਸੀਂ ਆਪਣੇ ਖਾ ਲਿਆ ਕਰੋ। ਇਹ ਵੀ ਪਿਸ਼ਾਬ ਕੰਟਰੋਲ ਨਾਲ ਵਧੀਆ ਚੀਜ਼ ਹੈਗੀ ਇਹ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਪਾਈਨਐਪਲ ਥੋੜ੍ਹਾ ਜਿਹਾ ਲੈਣਾ 20 ਗ੍ਰਾਮ, 5-6 ਆਪਣੇ ਖੰਜੂਰਾਂ ਲੈਣੀਆਂ ਹੈਗੀਆਂ, ਉਹਨਾਂ ਦੇ ਕੱਢ ਲੈਣੇ ਹੈਗੇ ਆਪਣੇ ਦੂਜੇ ਗਿਟਕਾਂ, ਅਤੇ 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਕਾਲੇ ਤਿਲ ਅਤੇ ਅਜਵਾਇਣ, ਇਹ ਬਰਾਬਰ ਮਿਲਾ ਲੈਣੀਆਂ 2 ਚੀਜ਼ਾਂ। ਇਹਦਾ 1 ਚਮਚਾ ਤੁਸੀਂ ਆਪਣੇ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਆਪਣੇ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਖਾ ਸਕਦੇ ਹੋ, ਉਹ ਵੀ ਆਪਣੇ ਠੀਕ ਕਰ ਦਿੰਦੀ ਹੈਗੀ। ਅੰਗੂਰ ਜ਼ਿਆਦਾ ਖਾਓ ਇਹਦੇ ਵਿੱਚੋਂ, ਅੰਗੂਰ ਵੀ ਵਧੀਆ ਚੀਜ਼ ਹੈਗੀ ਇਹ। ਅਤੇ ਅੱਗੇ ਚੱਲਦੇ ਹੈਗੇ ਆਪਣੇ ਜਿਹੜੇ ਕਹਿੰਦੇ ਸੀਗੇ ਆਪਣੇ TV ਕਹਿੰਦੇ ਸੀਗੇ ਵੀ ਸਟੱਕ ਹੋਈ ਵੀ ਹੈ, ਪਤਾ ਨਹੀਂ ਕੀ ਕਹਿੰਦੇ ਸੀਗੇ, ਉਹ ਤੁਸੀਂ ਉਹਨੇ 2-3 ਕਲੀਆਂ ਲਸਣ ਦੀਆਂ ਦੁੱਧ ਮਾ ਉਬਾਲ ਕੇ ਪੀਣ ਲੱਗ ਜਾਓ ਜੀ, ਸਾਰਿਆਂ ਤੋਂ ਵਧੀਆ ਚੀਜ਼ ਹੈਗੀ ਹੈ। ਲਸਣ ਦੀਆਂ ਗੋਲੀਆਂ ਕਹਿੰਦੇ ਤੇ ਮੈਂ ਜੋ ਗੋਲੀਆਂ ਡਾਕਟਰ ਨੇ ਦਿੱਤੀਆਂ ਉਹ ਖਾਂਦੀਆਂ ਮੈਂ, ਉਹਦੇ ਹਮਾਰੇ ਹਾਰਟ 'ਤੇ ਪੇਨ ਹੁੰਦੀ ਜਾਂ ਕੁਛ ਹੁੰਦੀ, ਉਹ ਗੋਲੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਉਹਨਾਂ ਨੂੰ ਜੀ। TV ਨਾਲ ਤਾਂ ਹਾਰਟ ਜ਼ਿਆਦਾ ਲੋੜ ਹੈਗੀ ਹਾਰਟ ਦੀ, ਜੇ ਤੁਹਾਡੇ ਹਾਰਟ ਨੂੰ ਦਰਦ ਕਰਦੀ ਹੈ ਫਿਰ ਦਵਾਈ ਬੰਦ ਕਰ ਦਿਓ ਤੁਸੀਂ, ਜਾਂ ਡਾਕਟਰ ਨੂੰ ਚੇਂਜ ਕਰ ਦਿਓ। ਇਹ ਪੱਕੀ ਗੱਲ ਹੈ ਜੀ। ਆਪਣੇ 2-3 ਲਸਣ ਦੀਆਂ ਕਲੀਆਂ ਆਪਣੇ ਪੀਣ ਲੱਗ ਜਾਓ ਦੁੱਧ 'ਚ ਉਬਾਲ ਕੇ, ਐਨ ਵਧੀਆ ਚੀਜ਼ ਹੈਗੀ ਜੀ ਇਹ ਤੁਹਾਡੇ TV ਵਾਸਤੇ। ਜਾਂ ਫਿਰ ਤੁਸੀਂ ਐਂ ਕਰੋ ਦੁੱਧ ਦੇ ਵਿੱਚ ਛੁਹਾਰਾ, ਤੁਸੀਂ ਜੇ ਛੁਹਾਰੇ ਹੁੰਦੇ ਉਹ ਦੁੱਧ ਦੇ ਵਿੱਚ ਆਪਣੇ ਉਬਾਲ ਦਿਓ 1 ਜਾਂ 2 ਛੁਹਾਰੇ। ਜੇ ਗਰਮੀ ਥਾਰੇ ਕਰਨੀ ਤਾਂ 1 ਛੁਹਾਰਾ ਸਟਾਰਟ ਕਰ ਦਿਓ, ਹੁਣ ਜਿਉਂ ਠੰਡਾ ਹੋਊਗੀ 2 ਛੁਹਾਰੇ ਫਿਰ ਲੱਗ ਜੀ ਪਾਉਣ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਗਿਆ ਮੈਂ ਜਿਹੜਾ ਆਪਣੇ ਗਊ ਪਿਸ਼ਾਬ ਹੁੰਦਾ ਗਊ ਦਾ, ਉਹ ਤੁਸੀਂ ਆਪਣੇ 3-4 ਚਮਚੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ TV ਵਾਸਤੇ। ਇਹ ਵਧੀਆ ਚੀਜ਼ ਹੈਗੀ, ਇਹ ਤੁਸੀਂ ਕਰਕੇ ਦੇਖੋ ਇਹਨੇ। ਫਿਰ ਮੈਂ ਅਗਲੇ ਹਫ਼ਤੇ ਹੋਰ ਬਾਹਲਾ ਹੈ ਨਹੀਂ ਸੀਗਾ ਟਾਈਮ ਐਤਕੀ ਰਿਸਰਚ ਕਰਨੇ ਨੂੰ ਜੀ। ਹਾਂ, ਇਹ ਸਟਾਰਟਿੰਗ ਤੁਸੀਂ ਕਰ ਲਓ ਇਹਦੇ ਨਾਲ। ਗੋਲੀ ਬੰਦ ਕਰ ਦਿਓ ਤੁਸੀਂ, ਬੇਸ਼ੱਕ ਹੀ ਵੀ ਗੋਲੀ ਥਰੀ ਇੰਨੀ ਕੋਈ ਹੈ ਤਾਂ ਹੈ ਨਹੀਂ ਵਾਲੀ, ਉਹ ਤਾਂ ਤੁਸੀਂ ਇਹੀ ਲਸਣ ਵਾਲਾ ਦੁੱਧ ਆਪਣੇ ਯੂਜ਼ ਕਰੋ, ਇਹਦੇ ਨਾਲ ਫਰਕ ਪੈ ਜਾਣਾ ਹੈਗਾ। ਛੁਹਾਰੇ ਵਾਲਾ ਦੁੱਧ ਪੀ ਲਿਆ, ਲਸਣ ਵਾਲਾ ਦੁੱਧ ਪੀ ਲਿਆ, ਇਹ ਆਪਣੇ ਯੂਜ਼ ਕਰਕੇ ਦੇਖੋ ਤੁਸੀਂ। ਫਿਰ ਆਪਣੇ ਸੌਂਫ ਵੀ ਇਹਦੇ ਵਿੱਚ ਚੰਗੀ ਰਹਿੰਦੀ ਹੈ, ਸੌਂਫ ਅਤੇ ਕਾਲੀ ਮਿਰਚਾਂ, ਇਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਵਿੱਚੋਂ ਗੁੜ ਪਾ ਲਿਆ, ਸੌਂਫ ਅਤੇ ਕਾਲੀ ਮਿਰਚ ਅਤੇ ਗੁੜ ਪਾ ਕੇ ਚਾਹ ਜੀ ਬਣਾ ਕੇ 1-2 ਵਾਰੀ ਇਹ ਪੀ ਲਿਆ ਕਰੋ, ਇਹ ਵੀ ਫਾਇਦਾ ਕਰਦੀ ਹੈਗੀ। ਫਿਰ ਤੁਸੀਂ ਆਪਣੇ ਜਿਹੜੀ ਆਪਣੇ ਪੇਅਰਾਂ ਹੁੰਦੀਆਂ ਜੀ, ਪੇਅਰਾਂ ਇੱਥੇ ਤੁਹਾਡੇ ਕੰਨੀ ਜੇ ਇੱਥੇ ਹੈਗੇ ਪੇਅਰਾਂ ਦੇ ਜਿਹੜੇ ਦਰਖਤ ਹੁੰਦੇ ਹੈਗੇ, ਉਹਨਾਂ ਦੇ ਤੁਸੀਂ ਆਪਣੇ ਦਰਖਤ ਦੇ ਉੱਤੇ ਟੱਕ ਮਾਰ ਲੈਣਾ ਹੈਗਾ, ਕਾਫੀ ਕੁਹਾੜੀ ਨਾਲ ਜਾਂ ਕੋਈ ਡੂੰਘੀ ਉਹਦੇ ਨਾਲ ਮੋਟੀ ਕੱਦ ਜੀ ਲੈ ਕੇ 5-7 ਟੱਕ ਮਾਰ ਦਿਓ ਉੱਥੇ। ਉਹਦਾ ਫਿਰ ਆਪਣੇ ਪਾਣੀ ਜਾਂ ਚੋ ਕੇ ਨਾ ਆਪਣੇ ਦੁੱਧ ਉਹ ਜਿਸ ਤਰ੍ਹਾਂ ਗੋਂਦ ਬਣ ਜਾਂਦਾ ਜੀ, ਗੋਂਦ ਹੌਲੀ ਹੌਲੀ ਪਾਣੀ ਰਿਸ ਕੇ ਉਹ ਖੱਡ 'ਚ ਉਹ ਗੋਂਦ ਜਿਹਾ ਬਣ ਜੂਗਾ, ਉਹ ਗੋਂਦ ਤੁਸੀਂ ਲਾ ਲੈਣਾ ਹੈਗਾ। ਜਦ ਉਹ ਫਿਰ ਆਪਣੇ ਸੁਕਾ ਕੇ ਉਹਨੂੰ, ਅਤੇ ਥੋੜ੍ਹਾ ਜਿਹਾ ਤੁਸੀਂ ਗੋਂਦ ਆਪਣੇ ਛੋਲਿਆਂ ਦੇ ਦਾਣੇ ਜਿੰਨਾ ਹੁੰਦਾ, ਕਾਬਲੀ ਛੋਲੇ ਦੇ ਦਾਣੇ ਜਿੱਦਾਂ ਐਡਾ ਕੁ ਗੋਂਦ ਤੁਸੀਂ ਆਪਣੇ ਉਹ ਖਾ ਲਿਆ ਕਰੋ ਰੋਜ਼। ਇਹ ਆਪਣੇ ਐਨ TV ਵਾਸਤੇ ਵਧੀਆ ਚੀਜ਼ ਹੈ। ਜਿਨ੍ਹਾਂ ਦੇ ਫੇਫੜੇ ਕਮਜ਼ੋਰ ਹੈਗੇ, ਲੰਗਸ, ਉਹ ਠੀਕ ਹੈਗੀ ਉਹਦੇ ਵਾਸਤੇ। ਨਹੀਂ ਤਾਂ ਫਿਰ ਉਹਨੇ ਥੋੜ੍ਹਾ ਬਹੁਤਾ ਉਹਨੇ ਪੇਅਰਾਂ ਦਾ ਜੂਸ ਹੀ ਪੀ ਲਿਆ ਕਰੋ, ਜੇਕਰ ਜੂਸ ਪੀਂਦੇ ਪੇਅਰ ਦਾ ਜੂਸ ਲੱਗ ਜਾਓ ਪੀਣ, ਉਹ ਵੀ ਵਧੀਆ ਚੀਜ਼ ਹੈਗੀ। ਜੇ ਇੱਧਰ ਐਂ ਤਾਂ ਪਤਾ ਨਹੀਂ ਹੁਣ ਉਹਨੇ ਇੱਕ ਤਾਂ ਨੁਕਸਾ ਹੋਰ ਵੀ ਬਹੁਤ ਵਧੀਆ ਹੈਗਾ, ਦੱਸ ਦਿੰਦਾ ਤੁਹਾਨੂੰ। ਜਿਹੜੇ ਕੇਲੇ ਦਾ ਦਰਖਤ ਹੁੰਦਾ ਜੀ, ਉਹਦੇ ਆਪਣੇ ਉੱਪਰ 'ਤੇ ਮਾੜੇ ਮਾੜੇ ਪੱਤੇ ਜਿਹੇ ਛਿੱਲ ਕੇ ਵਿੱਚ ਮਾਤੇ ਆਪਣੇ ਐਂ ਜਿਸ ਤਰ੍ਹਾਂ
ਹਾਰਡ ਜਿਹੀ ਚੀਜ਼ ਨਿਕਲ ਆਉਂਦੀ ਹੁੰਦੀ ਆ, ਉਹਨੂੰ ਗੁੱਲਾ ਜਿਹਾ ਜੀ ਉਹਦਾ ਤੁਸੀਂ ਆਪਣੇ ਪਾਣੀ ਜੂਸ ਕੱਢ ਕੇ ਉਹ ਤੁਸੀਂ ਪੀਣ ਲੱਗ ਜਾਓ, ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਤਾਂ ਨਹੀਂ ਕੁਝ ਕਰਨਾ ਤਾਂ ਕੇਲੇ ਦੇ ਪੱਤਿਆਂ ਦਾ ਹੀ ਰਸ ਕੱਢ ਲਓ, ਜੇ ਕੇਲੇ ਦਾ ਦਰਖਤ ਹੁੰਦਾ ਉਹਦੇ ਪੱਤਿਆਂ ਦਾ ਰਸ ਕੱਢ ਕੇ ਜਿੰਨਾ ਤੁਸੀਂ ਪੀਣਾ ਹੈਗਾ ਅੱਧਾ ਕੱਪ ਜਾਂ ਕੱਪ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਉਹ ਲੱਗ ਜਾਓ ਪੀਣ, ਉਹ ਵੀ ਵਧੀਆ ਚੀਜ਼ ਹੈ ਤੁਹਾਡੇ ਵਾਸਤੇ। ਬਾਕੀ ਹੋਰ ਅਗਲੇ ਹਫ਼ਤੇ ਸੁਣ ਲਿਆ ਮੈਂ ਹੋਰ ਕੋਈ ਠੀਕ ਹੈ ਜੀ ਕਰੂੰਗਾ ਇਹਦੇ ਵਾਸਤੇ ਜੀ। ਸਮਾਂ ਵੀ ਸਮਾਪਤੀ ਹੋ ਰਿਹਾ ਹੁਣ ਆਪਣਾ, ਬਸ ਹੋ ਗਿਆ ਜੀ 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 ਛੇਤੀ ਹੋ ਗਿਆ, ਪਤਾ ਵੀ ਨਹੀਂ ਲੱਗਿਆ। ਹਾਂਜੀ ਚਲੋ ਅਗਲੇ ਹਫ਼ਤੇ ਸਹੀ ਜਿਹੜੇ ਰਹਿ ਗਏ ਜੀ। ਥੈਂਕ ਯੂ ਜਗਵੀਰ ਜੀ, ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸੋਚੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।